ਤੀਰਾ ਦੇ ਹਵਾਲੇ ਨਾਲ ਕਿਹਾ ਜਾ ਰਿਹਾ ਹੈ ਕਿ ਉੱਥੇ ਹਜ਼ਾਰਾਂ ਦੀ ਤਾਦਾਦ ਵਿੱਚ ਲੋਕ ਜਿਹੜੇ ਨੇ ਉੱਥੋਂ ਨਕਲ ਮਕਾਨੀ ਕਰਕੇ ਜਿਹੜਾ ਹੈ ਉਹ ਆ ਰਹੇ ਨੇ ਸੈਟਲਡ ਏਰੀਆ ਦੀ ਤਰਫ। ਇਸ ਮਾਮਲੇ ਦੇ ਉੱਤੇ ਵਫਾਕ ਤੇ ਸੂਬਾਈ ਹਕੂਮਤ ਦੇ ਦਰਮਿਆਨ ਕਾਫੀ ਲਫ਼ਜ਼ੀ ਗੋਲਾਬਾਰੀ ਜੰਗ ਜਾਰੀ ਹੈ। ਤੁਹਾਨੂੰ ਪਤਾ ਹੈ ਜਿਹੜੀ ਸੂਬਾਈ ਹੁਕੂਮਤ ਹੈ ਉਹ ਕਹਿ ਰਹੀ ਹੈ ਕਿ ਜੀ ਸਾਡੇ ਕੋਲ ਪੁੱਛਿਆ ਹੀ ਨਹੀਂ ਗਿਆ, ਸਾਨੂੰ ਜਿਹੜਾ ਹੈ ਉਹ ਕਾਨਫੀਡੈਂਸ ਵਿੱਚ ਲੈ ਬਗੈਰ ਜਿਹੜਾ ਹੈ ਉਹ ਨਕਲ ਮਕਾਨੀ ਦਾ ਜਿਹੜਾ ਫੈਸਲਾ ਕੀਤਾ ਗਿਆ, ਉੱਥੇ ਇੱਕ ਆਪਰੇਸ਼ਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਅਸੀਂ ਇਹ ਨਹੀਂ ਹੋਣ ਦੇਵਾਂਗੇ, ਉੱਥੋਂ ਦੇ ਵਜ਼ੀਰ ਆਲਾ ਤੇ ਉੱਥੋਂ ਦੀ ਹੁਕੂਮਤ ਕਹਿ ਰਹੀ ਹੈ। ਲੇਕਿਨ ਵਫਾਕੀ ਹੁਕੂਮਤ ਜਿਹੜੀ ਹੈ ਉਹ ਕਹਿ ਰਹੀ ਹੈ ਕਿ ਜੀ ਐਸੀ ਕੋਈ ਗੱਲ ਨਹੀਂ, ਉੱਥੇ ਸਿਰਫ ਜਿਹੜੇ ਇੰਟੈਲੀਜੈਂਸ ਬੇਸਡ ਆਪਰੇਸ਼ਨਸ ਨੇ ਉਹ ਹੋ ਰਹੇ ਨੇ ਤੇ ਜਿਹੜੇ ਲੋਕ ਵੀ ਨਕਲ ਮਕਾਨੀ ਕਰ ਰਹੇ ਨੇ ਉਹ ਸਿਰਫ ਔਰ ਸਿਰਫ ਮੌਸਮੀ ਸੂਰਤ ਹਾਲ ਦੀ ਵਜ੍ਹਾ ਤੋਂ ਕਰ ਰਹੇ ਨੇ। ਇਸ ਹਵਾਲੇ ਨਾਲ ਅੱਜ ਜਿਹੜਾ ਹੈ ਉਹ ਖਾਜਾ ਆਸਿਫ ਸਾਹਿਬ ਨੇ, ਇੱਕ ਜਿਹੜੇ ਵਜ਼ੀਰ ਦਿਫਾ ਨੇ, ਉਹਨਾਂ ਨੇ ਬਹੁਤ ਹੀ ਅਹਿਮ ਪ੍ਰੈਸ ਕਾਨਫਰੰਸ ਕੀਤੀ ਹੈ ਤੇ ਉਹਨਾਂ ਨੇ ਜਿਹੜਾ ਹਕੂਮਤ ਦਾ ਮੌਕਫ ਹੈ, ਵਫਾਕੀ ਹੁਕੂਮਤ ਦਾ ਜਿਹੜਾ ਮੌਕਫ ਹੈ ਉਹ ਸਾਹਮਣੇ ਰੱਖਿਆ। ਉਹਨਾਂ ਨੇ ਇਸ ਪ੍ਰੈਸ ਕਾਨਫਰੰਸ ਵਿੱਚ ਕੀ ਕਿਹਾ ਇਹ ਤੁਹਾਨੂੰ ਦੱਸ ਦਿੰਦੇ ਹਾਂ। ਖਾਜਾ ਆਸਿਫ ਸਾਹਿਬ ਦਾ ਇਹ ਕਹਿਣਾ ਸੀ ਕਿ ਅਫਗਾਨਿਸਤਾਨ ਨਾਲ ਜਿਤਨੀਆਂ ਵੀ ਵਾਦੀਆਂ ਨੇ ਉੱਥਾਂ ਜਿਹੜੀ ਬਰਫ਼ਬਾਰੀ ਜਦੋਂ ਵੀ ਆਉਂਦੀ ਹੈ ਤਾਂ ਉੱਥੇ ਮਾਈਗ੍ਰੇਸ਼ਨ ਜਿਹੜੀ ਹੈ ਉਹ ਸ਼ੁਰੂ ਹੋ ਜਾਂਦੀ ਹੈ। ਉਹਨਾਂ ਨੇ ਕਿਹਾ ਕਿ ਇਹ ਮਾਈਗ੍ਰੇਸ਼ਨ ਜਿਹੜੀ ਹੈ ਇਹ ਕੁਝ ਮਹੀਨੇ ਰਹਿੰਦੀ ਹੈ। ਇਹ ਲੋਕ ਆਪਣੇ ਘਰਾਂ ਤੇ ਮਹੱਲਿਆਂ ਵਿੱਚ ਜਿਹੜਾ ਹੈ ਇੱਕ ਦੂਜੇ ਬੰਦੇ ਨੂੰ ਇੱਕ ਬੰਦੇ ਨੂੰ ਜਾਂ ਦੋ ਬੰਦਿਆਂ ਨੂੰ ਉਹ ਕਹਿੰਦੇ ਨੇ ਕਿ ਛੋੜ ਕੇ ਜਾਂਦੇ ਨੇ, ਬਾਕੀ ਸਾਰੇ ਉੱਥੋਂ ਮਾਈਗ੍ਰੇਟ ਕਰ ਜਾਂਦੇ ਨੇ। ਉਹਨਾਂ ਇਹ ਕਿਹਾ ਕਿ ਇਸ ਗੱਲ ਦਾ ਵੀ ਜਿਹੜਾ ਹੈ ਜ਼ਿਕਰ ਕੀਤਾ ਕਿ ਜੀ ਇਹ ਮਾਮਲਾ ਜਿਹੜਾ ਹੈ ਇਹ ਬ੍ਰਿਟਿਸ਼ ਗਜ਼ਟਾਂ ਵਿੱਚ ਵੀ ਮਿਲਦਾ ਹੈ ਕਿ ਜੀ ਉੱਥੇ ਲੋਕ ਜਿਹੜਾ ਇਸ ਮੌਸਮ ਵਿੱਚ ਨਕਲ ਮਕਾਨੀ ਕਰਦੇ ਨੇ। ਖਾਜਾ ਆਸਿਫ ਸਾਹਿਬ ਦਾ ਇਹ ਵੀ ਕਹਿਣਾ ਸੀ ਕਿ ਇਸ ਨੂੰ ਸਾਹਮਣੇ ਰੱਖ ਕੇ 11 ਦਸੰਬਰ ਨੂੰ ਇੱਕ ਜਿਰਗਾ ਹੋਇਆ ਤੇ ਉਸ ਜਿਰਗੇ ਵਿੱਚ ਜਿਹੜਾ ਹੈ ਉਹ 12-13 ਮਸ਼ਰਾਨ ਵੀ ਸ਼ਿਰਕਤ ਕੀਤੀ। ਖਾਜਾ ਆਸਿਫ ਸਾਹਿਬ ਨੇ ਇਹ ਵੀ ਦੱਸਿਆ ਕਿ ਉਹ TTP ਕੋਲ ਵੀ ਗਏ ਤੇ ਸੂਬਾਈ ਹਕੂਮਤ ਕੋਲ ਵੀ ਗਏ ਜਿਹੜਾ ਜਿਰਗਾ ਸੀ। ਖਾਜਾ ਆਸਿਫ ਸਾਹਿਬ ਦਾ ਕਹਿਣਾ ਸੀ ਕਿ ਸੂਬਾਈ ਹਕੂਮਤ ਨਾਲ ਮੁਜ਼ਾਕਰਾਤ ਕੀਤੇ ਗਏ, ਮਾਈਗ੍ਰੇਸ਼ਨ ਦਾ ਪੈਕੇਜ ਤੈਅ ਕੀਤਾ ਗਿਆ ਤੇ ਇਹ ਮਾਈਗ੍ਰੇਸ਼ਨ ਦਾ ਪੈਕੇਜ ਲਿਆ ਗਿਆ ਬਾਕਾਇਦਾ ਤੌਰ ਤੇ। ਇਸ ਇਲਾਕੇ ਵਿੱਚ ਫੌਜ ਤੈਨਾਤ ਹੈ ਪਰ ਇਸ ਮਾਮਲੇ ਨਾਲ ਜਿਹੜਾ ਹੈ ਜਿਹੜਾ ਇਹ ਮਾਈਗ੍ਰੇਸ਼ਨ ਦਾ ਮਾਮਲਾ ਹੈ ਉਹਦੇ ਨਾਲ ਕੋਈ ਤਾਲੁਕ ਨਹੀਂ ਫੌਜ ਦਾ। ਉਹਨਾਂ ਇਹ ਵੀ ਆਖਿਆ ਕਿ ਇਹ ਸਾਰੀ ਅਰੇਂਜਮੈਂਟ ਜਿਰਗੇ ਤੇ ਸੂਬਾਈ ਹਕੂਮਤ ਦੇ ਦਰਮਿਆਨ ਜਿਹੜਾ ਹੈ ਤੈਅ ਪਾਈ ਤੇ ਫੌਜ ਤੇ ਕਾਫੀ ਅਰਸੇ ਤੋਂ ਜਿਹੜਾ ਹੈ ਫੌਜ ਨੇ ਕਾਫੀ ਅਰਸੇ ਤੋਂ IDPs ਨੂੰ ਮੱਦੇਨਜ਼ਰ ਰੱਖਦੇ ਹੋਏ ਪਿਛਲੇ ਆਪਰੇਸ਼ਨ ਵਿੱਚ ਕਿਉਂਕਿ ਬਹੁਤ ਜ਼ਿਆਦਾ ਮਾਈਗ੍ਰੇਸ਼ਨ ਹੋਈ ਸੀ, IDPs ਬਣੇ ਸਨ ਤੇ ਉਹਨਾਂ ਦਾ ਕਹਿਣਾ ਸੀ ਕਿ ਉਹਨੂੰ ਮੱਦੇਨਜ਼ਰ ਰੱਖਦੇ ਹੋਏ ਜਿਹੜਾ ਫੌਜ ਨੇ ਆਪਰੇਸ਼ਨ ਛੋੜ ਦਿੱਤਾ। ਉੱਥੇ ਇਸ ਸਾਰੇ ਇਲਾਕੇ ਵਿੱਚ ਨਾ ਤੇ ਕੋਈ ਹਸਪਤਾਲ ਹੈ, ਨਾ ਕੋਈ ਸਕੂਲ ਹੈ ਤੇ ਨਾ ਕੋਈ ਥਾਣਾ ਹੈ। ਖਾਜਾ ਆਸਿਫ ਸਾਹਿਬ ਦਾ ਇਹ ਕਹਿਣਾ ਸੀ। ਉਹਨਾਂ ਇਹ ਵੀ ਦੱਸਿਆ ਕਿ ਕਈ ਸਾਲ ਪਹਿਲੇ ਜਿਰਗੇ ਨਾਲ ਇਹ ਤੈਅ ਹੋਇਆ ਸੀ ਕਿ ਇੱਥਾਂ ਸਕੂਲ, ਹਸਪਤਾਲ ਤੇ ਥਾਣੇ ਬਣਾਏ ਜਾਣਗੇ ਪਰ ਉਹਦੇ ਉੱਤੇ ਕੋਈ ਅਮਲ ਦਰਾਮਦ ਨਹੀਂ ਹੋਇਆ। ਉਹਨਾਂ ਦਾ ਇਹ ਵੀ ਕਹਿਣਾ ਸੀ ਕਿ ਇਸ ਇਲਾਕੇ ਵਿੱਚ ਸਿਵਲ ਲਾ ਇਨਫੋਰਸਮੈਂਟ ਦੀ ਕੋਈ ਮੌਜੂਦਗੀ ਨਹੀਂ, ਉੱਥਾਂ ਬਹੁਤ ਸਖਤ ਸਰਦੀ ਆਉਂਦੀ ਹੈ ਤੇ ਇੱਥਾਂ ਜਿਹੜਾ ਹੈ ਤਕਰੀਬਨ 12,000 ਰਕਬੇ ਉੱਤੇ ਉਹਨਾਂ ਕਿਹਾ ਕਿ ਹੈਂਪ ਜਿਹੜੀ ਉਹ ਕਾਸ਼ਤ ਹੁੰਦੀ ਹੈ ਭੰਗ ਤੇ ਉਹਨਾਂ ਇਹ ਕਿਹਾ ਕਿ ਜਿਹੜੀ ਫੀ ਏਕੜ ਬਹੁਤ ਮੁਨਾਫਾ ਬਖਸ਼ ਕਾਰੋਬਾਰ ਹੈ ਤੇ ਇਹੀ ਮਸਲੇ ਦੀ ਜੜ ਹੈ। ਇਸ ਹੈਂਪ ਤੋਂ ਦਵਾਈਆਂ ਵੀ ਬਣਦੀਆਂ ਨੇ ਤੇ ਇਹਦੇ ਫਾਇਦੇ ਜਾਂ ਤੁਸੀਂ ਸਿਆਸੀ ਲੋਕਾਂ ਤੋਂ ਜਿਹੜਾ ਹੈ ਪੁੱਛ ਸਕਦੇ ਹੋ ਜਾਂ ਤੁਹਾਨੂੰ ਪਤਾ ਹੈ ਕਿ ਜੀ ਇਹ ਕਿਹੜੇ ਮਕਸਦ ਵਾਸਤੇ ਇਸਤੇਮਾਲ ਹੁੰਦੀ। ਉਹਨਾਂ ਵੀ ਆਖਿਆ ਕਿ ਇਹ ਪੂਰਾ ਸਿਲਸਿਲਾ ਜਿਹੜਾ ਹੈ ਇਹ ਅਸੀਂ ਬਦਲਣ ਦੀ ਕੋਸ਼ਿਸ਼ ਕਰ ਰਹੇ ਹਾਂ। ਖਾਜਾ ਆਸਿਫ ਸਾਹਿਬ ਦਾ ਵੀ ਕਹਿਣਾ ਸੀ ਕਿ ਇਸ ਲਈ ਉੱਥਾਂ ਸਕੂਲ ਤੇ ਥਾਣੇ ਬਣਾਏ ਜਾ ਰਹੇ ਨੇ। ਸੂਬਾਈ ਹਕੂਮਤ ਦੇ ਕੁਝ ਲੋਕਾਂ ਦੇ ਜਿਹੜਾ ਹੈ ਉਹ ਮਫਾਦ ਨੇ TTP ਨਾਲ ਜੁੜੇ ਹੋਏ ਨੇ। ਖਾਜਾ ਆਸਿਫ ਸਾਹਿਬ ਦਾ ਕਹਿਣਾ ਸੀ ਕਿ ਸਾਰਾ ਮਾਮਲਾ ਹੱਲ ਕਰਨ ਲਈ ਸਿਵਲ ਹਕੂਮਤ ਤੇ ਜਿਰਗਾ ਜਿਹੜਾ ਹੈ ਉਹ ਆਪਸ ਵਿੱਚ ਮਿਲ ਜੁਲ ਕੇ ਕੰਮ ਕਰ ਰਹੇ ਨੇ ਤੇ ਸੂਬਾਈ ਹਕੂਮਤ ਦੇ ਨੋਟੀਫਿਕੇਸ਼ਨ ਤੇ ਜਿਰਗੇ ਦੀ ਜਿਹੜਾ ਹੈ ਮੌਜੂਦਗੀ ਵਿੱਚ ਫੌਜ ਉੱਥੇ ਜਿਹੜਾ ਹੈ ਉਹ ਮੌਜੂਦ ਹੈ ਪਰ ਉਹਦਾ ਇਸ ਨਾਲ ਕੋਈ ਤਾਲੁਕ ਨਹੀਂ। KP ਹਕੂਮਤ ਆਪਣੀ ਸਾਰੀ ਨਾਕਾਮੀਆਂ ਦਾ ਮਲਬਾ ਜਿਹੜਾ ਉਹ ਕਹਿ ਰਹੇ ਸਨ ਕਿ ਜੀ ਫੌਜ ਜਾਂ ਇਸ ਆਪਰੇਸ਼ਨ ਉੱਤੇ ਸੱਟਣਾ ਚਾਹੁੰਦੀ ਹੈ ਜਿਨ੍ਹਾਂ ਦਾ ਕੋਈ ਵੀ ਵਜੂਦ ਨਹੀਂ। ਇਹ ਕੋਈ ਅਨੋਖੀ ਗੱਲ ਨਹੀਂ ਜਿਸ ਨੂੰ PTI ਦੀ ਹਕੂਮਤ ਨੇ ਅਨੋਖੀ ਬਣਾਉਣ ਦੀ ਕੋਸ਼ਿਸ਼ ਕਰ ਲਈ ਹੈ। ਖਾਜਾ ਆਸਿਫ ਸਾਹਿਬ ਦਾ ਇਹ ਕਹਿਣਾ ਸੀ ਸੂਬਾਈ ਹਕੂਮਤ ਆਪਣੀ ਕੋਤਾਹੀ ਨੂੰ ਛੁਪਾਉਣ ਲਈ ਜ਼ਿੰਮੇਦਾਰੀ ਕਿਸੇ ਹੋਰ ਤੇ ਪਾ ਰਹੀ ਹੈ ਤੇ ਜਿਹੜਾ ਹੈ ਇਸ ਮਾਮਲੇ ਦੇ ਉੱਤੇ ਉਹਨਾਂ ਨੇ ਇੱਕ ਲੰਬੀ ਪ੍ਰੈਸ ਕਾਨਫਰੰਸ ਕੀਤੀ। ਇਸ ਤੋਂ ਪਹਿਲਾਂ ਅਸਾਂ ਅਗਰ ਵੇਖੀਏ ਤੇ ਵਜ਼ਾਰਤ ਇਤਲਾਤ ਨੇ ਵੀ ਜਿਹੜਾ ਹੈ ਇਸ ਹਵਾਲੇ ਨਾਲ ਇੱਕ ਬਾਕਾਇਦਾ ਤੌਰ ਤੇ ਪ੍ਰੈਸ ਰਿਲੀਜ਼ ਜਾਰੀ ਕੀਤੀ ਸੀ। ਉਹਨਾਂ ਨੇ ਇਹ ਦੱਸਿਆ ਸੀ ਕਿ ਫੌਜ ਦੇ ਹੁਕਮ ਤੇ ਵਾਦੀ ਤੀਰਾ ਨੂੰ ਖਾਲੀ ਕਰਾਉਣ ਦੀਆਂ ਬੇਬੁਨਿਆਦ ਖਬਰਾਂ ਜਿਹੜਾ ਹੈ ਉਹ ਚਲਾਈਆਂ ਜਾ ਰਹੀਆਂ ਨੇ ਜਿਹਨੇ ਵਜ਼ਾਰਤ ਇਤਲਾਤ ਨੇ ਬਾਕਾਇਦਾ ਤਰਦੀਦ ਕੀਤੀ ਸੀ। ਵਜ਼ਾਰਤ ਇਤਲਾਤ ਤੇ ਨਸ਼ਰਿਆਤ ਦੇ ਮੁਤਾबिक ਵਾਦੀ ਤੀਰਾ ਨੂੰ ਖਾਲੀ ਕਰਾਉਣ ਬਾਰੇ ਚੱਲ ਰਹੀਆਂ ਖਬਰਾਂ ਬਿਲਕੁਲ ਗਲਤ ਤੇ ਮਨਗੜਤ ਨੇ ਜਿਨ੍ਹਾਂ ਦਾ ਮਕਸਦ ਆਵਾਮ ਵਿੱਚ ਖੌਫ ਤੇ ਘਬਰਾਹਟ ਫੈਲਾਉਣਾ ਹੈ। ਸਿਕਿਉਰਿਟੀ ਅਦਾਰਿਆਂ ਦੇ ਖਿਲਾਫ ਗਲਤ ਮਾਲੂਮਾਤ ਦਿੱਤੀ ਜਾ ਰਹੀ ਹੈ। ਵਜ਼ਾਰਤ ਇਤਲਾਤ ਨੇ ਕਿਹਾ ਸੀ ਕਿ ਜੀ ਵਫਾਕੀ ਹੁਕੂਮਤ ਜਾਂ ਮੁਸੱਲ੍ਹਾ ਅਫਵਾਜ ਵੱਲੋਂ ਵਾਦੀ ਤੀਰਾ ਨੂੰ ਖਾਲੀ ਕਰਾਉਣ ਦਾ ਕੋਈ ਹੁਕਮ ਜਾਰੀ ਨਹੀਂ ਕੀਤਾ ਗਿਆ। ਕਾਨੂੰਨ ਨਾਫਿਜ਼ ਕਰਨ ਵਾਲੇ ਇਦਾਰੇ ਮਾਮੂਲ ਦੇ ਮੁਤਾबिक ਸਿਰਫ ਦਹਿਸ਼ਤਗਰਦ ਅਨਾਸਰ ਦੇ ਖਿਲਾਫ ਉੱਤੇ ਇੰਟੈਲੀਜੈਂਸ ਬੇਸਡ ਆਪਰੇਸ਼ਨ ਕਰ ਰਹੇ ਨੇ। ਵਜ਼ਾਰਤ ਇਤਲਾਤ ਦੇ ਨੋਟੀਫਿਕੇਸ਼ਨ ਵਿੱਚ ਇਹ ਵੀ ਕਿਹਾ ਗਿਆ ਸੀ ਕਿ ਜੀ ਆਮ ਲੋਕਾਂ ਦੀ ਜ਼ਿੰਦਗੀ ਜਿਹੜਾ ਹੈ
ਉਹ ਮੁਤਾਸਰ ਹੋਣ ਤੋਂ ਬਚਾਉਣ ਲਈ ਪੂਰੀ ਕੋਸ਼ਿਸ਼ ਹੁੰਦੀ ਹੈ ਇਹਨਾਂ ਆਪਰੇਸ਼ਨਸ ਦੇ ਵਿੱਚ ਤੇ ਉਹਨਾਂ ਦਾ ਪੂਰਾ ਖਿਆਲ ਰੱਖਿਆ ਜਾਂਦਾ ਹੈ। ਵਜ਼ਾਰਤ ਇਤਲਾਤ ਨੇ ਇਹ ਵੀ ਦੱਸਿਆ ਕਿ ਜੀ ਕਾਰਵਾਈਆਂ ਲਈ ਨਾ ਕਿਸੇ ਕਿਸਮ ਦੀ ਆਬਾਦੀ ਦੀ ਮੁੰਤਕਿਲੀ ਦੀ ਲੋੜ ਪੈਂਦੀ ਹੈ ਤੇ ਨਾ ਹੀ ਕੋਈ ਇਹੋ ਜਿਹਾ ਕਦਮ ਚੁੱਕਿਆ ਜਾ ਰਿਹਾ ਹੈ। ਇਹ ਵੀ ਸਾਫ਼ ਤੌਰ 'ਤੇ ਕਿਹਾ ਗਿਆ ਕਿ ਮਕਾਮੀ ਆਬਾਦੀ ਖੁਦ ਖਵਾਰਿਜ ਦੀ ਮੌਜੂਦਗੀ ਉੱਤੇ ਜਿਹੜਾ ਹੈ ਤਸ਼ਵੀਸ਼ ਦਾ ਇਜ਼ਹਾਰ ਕਰ ਰਹੀ ਹੈ ਤੇ ਤੀਰਾਈ 'ਚ ਅਮਨ ਤੇ ਇਸਤਕਾਮ ਚਾਹੁੰਦੀ ਹੈ। ਵਜ਼ਾਰਤ ਇਤਲਾਤ ਨੇ ਕਿਹਾ ਕਿ ਖੈबर पख्तूनख्वा हुकूमत ਦੇ ਰਿਲੀਫ ਬਹਾਲੀ ਤੇ ਆਬਾਦਕਾਰੀ ਵਾਲੇ ਮਹਿਕਮੇ ਵੱਲੋਂ 26 ਦਸੰਬਰ 2025 ਨੂੰ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ ਜਿਸ ਦੇ ਤਹਿਤ ਇਤਲਾਤ ਮੁਤਾबिक ਜਿਹੜਾ ਹੈ ਲਗਭਗ 4 ਅਰਬ ਰੁਪਏ ਮੁਖਤਸ ਕੀਤੇ ਗਏ ਸਨ। ਇਹ ਰਕਮ ਜਿਹੜਾ ਹੈ ਉਹ ਕੁਝ ਇਲਾਕਿਆਂ ਤੋਂ ਮੁਮਕਿਨਾ ਆਰਜ਼ੀ ਤੇ ਰਜ਼ਾਕਰਾਨਾ ਜਿਹੜੀ ਨਕਲ ਹਰਕਤ ਹੋ ਰਹੀ ਹੈ ਉਹਦੇ ਪੇਸ਼ ਨਜ਼ਰ ਰੱਖੀ ਗਈ ਸੀ। ਵਜ਼ਾਰਤ ਦਾ ਇਹ ਕਹਿਣਾ ਸੀ ਕਿ ਇਸ ਇਕਦਾਮ ਦਾ ਮਕਸਦ पेश की तैयारी तो इमदादी इंतजाम करना है जिन्होंने ट्रांसपोर्ट खुराक नकद इमदाद ते आरजी क्याम ते रजिस्ट्रेशन मराकज़ का इंतजाम भी शामिल है। वजारत इतलात ये भी कहा कि जी डिप्टी कमिश्नर खैबर ने साफ तौर पर दसिया है कि ये जड़ा मुजवज़ा रजाकाराना नकल मकामी जी आबादी कर रही है ये जड़ा है उत्थे दे लोकल आबादी की जी ख्वाहिशात की अक्सी करती है जी जिली सतह उत्ते जड़ा है वो नुमाइंदे जिरगे के जरिए सामने आई है। वजारत ने यह भी वजाहत की सी कि जी सूबाई हुकूमत या किसी भी अहदेदार वालों इस किस्म का कोई बयान जड़ा इस नकल मकानी नूं मुसल्ला अफवाज नाल जोड़े सरासर गलत है मन घड़त है ते बदनीयत उत्ते मबनी है। इस तरह के बयान सिर्फ सियासी फायदे लई दिते जा रहे हैं जो सिक्योरिटी इदारियां नूं बदनाम करने की नाकाम कोशिश है। ये सारा मामला चल रहा है एक पासे विफाकी हुकूमत वजारत इतलात जड़ी है वो बयानात दे जरिए दूजे पासे सूबाई हुकूमत का अपना इस मौकफ है। तुसी मुख्तलिफ अगर प्रोग्राम्स वेखो मुख्तलिफ टॉक शोज़ वेखो या प्रेस कॉन्फ्रेंसिस वेखो तो दोवां तरफ जड़ा है अपना अपना मौकफ है। समझ ये नहीं आ रही कन्फ्यूजन ये पैदा हो रही है कि आया ये जड़े आपरेशनस ने वो विफाकी हुकूमत जड़ी क्योंकि उत्थे IBOs ते हो रहे हैं जहरी गल है और रोज़ाना की बुनियाद पर हो रहे हैं लेकिन विफाकी हुकूमत ते जड़ा सूबाई हुकूमत है उन्होंने दरमियान जी कोआर्डिनेशन है शायद वह फुकतान है। बहरहाल इस सारी सूरत हाल कदे गल होंदी कि इत्थे गवर्नर राज भी लग सकता है कदे गल होंदी कि जी वज़ीर आला खैबर पख्तूनख्वा नूं भी हटाया जा सकता है कदे ये भी कहा जाता है कि वज़ीर आला की जान नूं खतरा है। बहरहाल ये सारा मामला जड़ा है ये सियासी बयानात की हद तक जरूर है लेकिन ये भी कोई शक नहीं कि उत्थे बहुत ही वड्डी तादाद जो है नकल मकानी हो रही है। मौसम बड़ा सख्त है तो सूबाई हुकूमत ये कह रही है कि जी असी इन्हां जितने भी नकल मकानी करने वाले लोग ने इन्हां दे हवाले नाल जितने भी साढ़े कोल वसाइल ने उहदे मुताबिक असी बंदोबस्त कर रहे हैं। सारा तो वड्डा मेरे ख्याल से जड़ा एक कंसर्न होना चाहिए सूबाई हुकूमत का भी तो विफाकी हुकूमत का भी वो उत्थों के लोग होने चाहिए कि उन्होंने लोगों की जितना भी ख्याल रखना चाहिए उस तो वध रखा जाए।